ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਪੰਜਾਬ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਆ ਉਸ ਦੀ ਗਹਿਰਾਈ ਤੱਕ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਾਡੇ ਨਾਲ ਜਿਹੜੇ ਅੱਜ ਦੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਗਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ ਮਿੰਟੂ ਜੀ। ਖਡੂਰ ਸਾਹਿਬ ਦੀ ਜਿਹੜੀ ਜਿਮਨੀ ਚੋਣ ਅਕਾਲੀ ਦਲ ਨੇ ਜਿੱਤੀ, ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੀ ਅਕਾਲੀ ਦਲ ਨੇ। ਜਿੱਦਾਂ ਕਹਿ ਲਈਏ ਕਿ 65,000 ਦਾ ਜਿਹੜਾ ਮਾਰਜਨ ਹੈ ਫਰਕ ਰਿਹਾ। ਵੈਸੇ ਉਹ ਸੁਖਬੀਰ ਸਿੰਘ ਬਾਦਲ ਜਿਹੜੇ ਕਹਿੰਦੇ ਸੀਗੇ ਕਿ 1 ਲੱਖ ਵੋਟ ਦੇ ਕਰੀਬ ਅਸੀਂ ਜਿੱਤਣਾ ਚਾਹਾਂਗੇ, ਤਾਂ ਉਹ ਆਂਕੜਾ ਜਿਹੜਾ ਉਹ ਛੂਹ ਨਹੀਂ ਪਾਏ। ਜਿਹੜੀ ਇਹਨਾਂ ਨੇ ਤੈਅ ਕੀਤੀ ਸੀਗੀ ਆਪਣੀ ਸੀਮਾ, ਉੱਥੋਂ ਤੱਕ ਤੇ ਨਹੀਂ ਗਏ, ਪਰ ਫਿਰ ਵੀ ਜਿਹੜੀ ਹੈ ਜਿੱਤੀ ਹੈ। ਜੇ ਇਸ ਨੂੰ ਦੇਖੀਏ ਇਸ ਜਿੱਤ ਨੂੰ, ਤਾਂ ਉਹ ਕੁਝ ਮਾਮਲਿਆਂ ਦੇ ਵਿੱਚ ਬੇਈਮਾਨੀ ਜਾਪਦੀ ਹੈ, ਕਿਉਂਕਿ ਇਹ ਜਿਹੜਾ ਇੱਕ ਤਰ੍ਹਾਂ ਜਾਪਦਾ ਸੀ ਕਿ ਇਹ ਘੋੜਾ ਜਿਵੇਂ ਰੇਸ ਦੌੜ ਰਿਹਾ ਹੋਵੇ ਤੇ ਉਹਦੇ ਟਰੈਕ ਦੇ ਵਿੱਚ ਕੋਈ ਨਾਲ ਹੋਰ ਕੰਪੀਟੀਟਰ ਨਾ ਹੋਵੇ, ਇਕੱਲਾ ਹੀ ਘੋੜਾ ਦੌੜਿਆ ਔਰ ਉਹ ਆਰਾਮ ਨਾਲ ਰੇਸ ਜਿਹੜੀ ਜਿੱਤ ਗਿਆ। ਪਰ ਦੂਜੇ ਪਾਸੇ ਜੇ ਦੇਖੀਏ ਕਿ ਅੱਜ ਤੋਂ 4-5 ਮਹੀਨੇ ਪਹਿਲਾਂ ਅਕਾਲੀਆਂ ਦਾ ਕੀ ਹਾਲ ਸੀ। ਪਿੰਡਾਂ ਦੇ ਵਿੱਚ ਵੜਨੋਂ ਡਰਦੇ ਸਨ, ਮੰਚਾਂ ਨੂੰ ਛੱਡ ਕੇ ਭੱਜਦੇ ਸਨ। ਤਾਂ ਉਹ ਇੱਕ ਜਿਹੜਾ ਹੌਸਲਾ ਕਿਸੇ ਵਕਤ ਇਹਨਾਂ ਦਾ ਡੋਲਿਆ ਸੀ, ਉਹਦੇ ਲਈ ਬੂਸਟ ਜ਼ਰੂਰ ਹੈ। ਜਿੱਤ ਚਾਹੇ ਕਿਵੇਂ ਆਈ ਹੈ, ਕਿਸ ਤਰ੍ਹਾਂ ਆਈ ਹੈ, ਕਿਵੇਂ ਢੰਗ ਵਰਤੇ ਗਏ, ਉਸ ਚੀਜ਼ ਦੇ ਵਿੱਚ ਨਾ ਪਾਈਏ, ਪਰ ਇਹ ਜ਼ਰੂਰ ਹੈ ਕਿ ਅਕਾਲੀਆਂ ਦੇ ਹੌਸਲਿਆਂ ਲਈ ਇਹ ਮੱਲਮ ਹੈ। ਦੂਜੇ ਨੰਬਰ ਤੇ ਜੇ ਗੱਲ ਕਰੀਏ, ਦਿਲਚਸਪ ਜਿਹੜੇ ਕੁਝ ਆંકੜੇ ਸਾਹਮਣੇ ਆ ਰਹੇ ਆ ਕਿ ਸੁਮੇਲ ਸਿੰਘ ਸਿੱਧੂ, ਜਿਹਨੂੰ ਮੁਕਾਬਲੇਬਾਜ਼ ਮੰਨਿਆ ਜਾਂਦਾ ਸੀਗਾ ਕਿ ਉਹ ਮੁਕਾਬਲਾ ਕਰਨਗੇ, ਉਹਨਾਂ ਨੂੰ ਮਹਿਜ਼ 2200 ਵੋਟ ਪਈ ਹੈ, ਜਦਕਿ ਉਹਨਾਂ ਤੋਂ ਵੱਧ ਵੋਟ ਹੈ ਜਿਹੜੀ ਉਹ ਨੋਟਾਂ ਨੂੰ ਪਈ ਹੈ ਜੀ। ਇਹਨਾਂ ਦੀ ਜਿਹੜੀ ਵੋਟ 2200 ਹੈ, ਇੱਕ ਨੂੰ 2252 ਪਈ ਹੈ ਨੋਟਾਂ ਨੂੰ, ਜਿਹੜੇ ਸਾਰਿਆਂ ਨੂੰ ਰਿਜੈਕਟ ਕਰਨ ਵਾਲਾ ਬਟਨ ਹੁੰਦਾ। ਤਾਂ ਦੂਸਰੇ ਪਾਸੇ ਸੁਮੇਲ ਸਿੰਘ ਸਿੱਧੂ ਸੀਗੇ 2247 ਤੇ ਰਹਿ ਗਏ। ਤੀਜੇ ਪਾਸੇ ਜਿਹੜਾ ਕਾਂਗਰਸ ਤੋਂ ਬਾਗੀ ਹੋ ਕੇ ਲੜਿਆ ਭੁਪਿੰਦਰ ਸਿੰਘ ਬਿੱਟੂ, ਉਹ 17,000 ਵੋਟ ਲੈ ਗਿਆ। ਇਹ ਬੜੀ ਦਿਲਚਸਪ ਕਹਾਣੀ ਬਣਦੀ ਹੈ ਕਿ ਆਮ ਆਦਮੀ ਪਾਰਟੀ ਤੇ ਸਵਰਾਜ ਲਹਿਰ ਵਾਲਿਆਂ ਨੇ ਨੋਟਾਂ ਨੂੰ ਪ੍ਰਮੋਟ ਕੀਤਾ ਸੀ। ਨੋਟਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹਨਾਂ ਨੇ ਆਪਸ਼ਨ ਵਜੋਂ ਪੇਸ਼ ਕੀਤਾ ਸੀਗਾ ਕਿ ਤੁਸੀਂ ਇੱਧਰ ਜਾਓ। ਤਾਂ ਉਹਨਾਂ ਦੇ ਜਿਹੜੇ ਆਪਸ਼ਨ ਪੇਸ਼ ਕੀਤੇ ਨੂੰ ਵੀ ਲੋਕਾਂ ਨੇ ਜਿਹੜਾ ਹੁੰਗਾਰਾ ਨਹੀਂ ਦਿੱਤਾ, ਜਦਕਿ ਕਾਂਗਰਸ ਤੋਂ ਇੱਕ ਬੰਦਾ ਬਾਗੀ ਹੋਇਆ, ਉਹ 17,000 ਵੋਟ ਲੈ ਗਿਆ। ਸੋ ਇਹ ਹੁਣ ਪਾਰਟੀਆਂ ਨੂੰ ਸੰਕੇਤ ਵੇਖਣਾ ਪਵੇਗਾ ਕਿ ਕਿੱਧਰ ਨੂੰ ਜਾਂਦਾ ਮਾਮਲਾ, ਕਿਤੇ ਗੜਬੜ ਤੇ ਨਹੀਂ, ਜੋ ਇਹ ਕਿਆਸੇ ਅੰਦਾਜ਼ੇ ਲਾਉਂਦੇ ਕਿਤੇ ਉਹਦੇ ਤੋਂ ਉਲਟ ਤੇ ਨਹੀਂ। ਤੇ ਦੂਜੇ ਪਾਸੇ ਮੈਂ ਇੱਕ ਹੋਰ ਕਾਂਗਰਸ ਲਈ ਸੰਕਟ ਵੇਖ ਰਿਹਾ। ਕਾਂਗਰਸ ਨੇ ਇਸ ਚੋਣ ਦੇ ਵਿੱਚੋਂ ਇਹ ਕਹਿ ਕੇ ਬਾਈਕਾਟ ਕੀਤਾ ਸੀ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਜਿਹੜਾ ਉਹ ਬਾਈਕਾਟ ਕਰਦੇ, ਕਿਉਂਕਿ ਇਹਨਾਂ ਨੇ ਹਾਲੇ ਤੱਕ ਦੋਸ਼ੀ ਨਹੀਂ ਫੜੇ, ਤੇ ਦੋਸ਼ੀ ਜਿਸ ਹਿਸਾਬ ਦੇ ਨਾਲ ਸਰਕਾਰ ਚੱਲਦੀ ਫੜੇ ਜਾਣੇ ਵੀ ਨਹੀਂ। ਕਾਂਗਰਸ 2017 ਦੇ ਚੋਣ ਦਾ ਵੀ ਬਾਈਕਾਟ ਕਰੇਗੀ? ਜੇ ਨਹੀਂ ਕਰੇਗੀ ਤਾਂ ਫਿਰ ਕੀ ਇਹਦੇ ਤੇ ਸਵਾਲ ਲਾਗੂ ਨਹੀਂ ਹੋਏਗਾ ਕਿ ਹੁਣ ਕਿਹੜਾ
ਇਹ ਜਿਹੜਾ ਮਸਲੇ ਹੱਲ ਹੋ ਗਏ, ਹੁਣ ਤੁਸੀਂ ਚੋਣ ਦੇ ਵਿੱਚ ਕਿਵੇਂ ਆ ਗਏ ਤੇ ਉਹ ਬਾਈਕਾਟ ਕਿਉਂ ਕੀਤਾ ਸੀ? ਇਹ ਸ਼ਾਇਦ ਕਾਂਗਰਸ ਲਈ ਆਉਣ ਵਾਲੇ ਦਿਨਾਂ 'ਚ ਇੱਕ ਸਵਾਲ ਜ਼ਰੂਰ ਬਣੇਗਾ। ਕੁੱਲ ਮਿਲਾ ਕੇ ਜੇ ਦੇਖੀਏ ਜਿੱਤ ਜਿੱਤੀ ਹੁੰਦੀ ਹੈ ਤੇ ਅੱਜ ਸੁਖਬੀਰ ਸਿੰਘ ਬਾਦਲ ਦਾ ਚਿਹਰਾ ਸੀਗਾ ਜਿਹੜਾ ਉਹ ਵੇਖਣ ਵਾਲਾ ਸੀਗਾ, ਏਦਾਂ ਲੱਗਦਾ ਸੀ ਜਿਵੇਂ ਤੰਦੂਰ ਭਖਦਾ ਹੋਵੇ, ਬਿਲਕੁਲ ਲਾਲ ਸੁਰਖ ਹੋਏ ਪਏ ਸੀ ਜੋਸ਼ ਦੇ ਵਿੱਚ। ਜੀ ਜੀ। ਅਤੇ ਮਿੰਟੂ ਜੀ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹਾਂਗੇ, ਨੋਟਾਂ ਦਾ ਜਿਹੜਾ ਵਿੱਚ ਹੈਗਾ ਆ ਸਾਧਨ ਹੈਗਾ ਆ, ਜੇ ਮੰਨ ਲਿਆ ਜਾਵੇ ਵੀ ਕਿਸੇ ਚੋਣਾਂ ਦੇ ਵਿੱਚ ਨੋਟਾਂ ਨੂੰ ਸਭ ਤੋਂ ਜ਼ਿਆਦਾ ਵੋਟਾਂ ਪੈਂਦੀਆਂ ਨੇ, ਤੇ ਕੀ ਉੱਥੋਂ ਦੀ ਚੋਣ ਫਿਰ ਰੱਦ ਹੋ ਜਾਂਦੀ ਹੈ ਜਾਂ ਫਿਰ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ? ਠੀਕ ਹੈ ਜੀ, ਬਿਲਕੁਲ ਰਾਜ ਕਰਨਵੀਰ ਸਿੰਘ ਜੀ, ਇਹ ਨੋਟਾ ਇਸੇ ਕਰਕੇ ਹੁੰਦਾ, ਜੇਕਰ ਉਹਨੂੰ ਵੋਟ ਕੈਂਡੀਡੇਟਾਂ ਦੇ ਮੁਕਾਬਲੇ ਜ਼ਿਆਦਾ ਪੋਲ ਹੋ ਜਾਂਦੀ ਹੈ ਤੇ ਫਿਰ ਉਹ ਇਲੈਕਸ਼ਨ ਹੈ ਜਿਹੜੀ ਉੱਥੋਂ ਦੀ ਉਹ ਮਾਨਤਾ ਪ੍ਰਾਪਤ ਨਹੀਂ ਹੋਏਗੀ, ਉਹ ਰੱਦ ਸਮਝੀ ਜਾਏਗੀ। ਜੀ ਠੀਕ ਹੈ ਜੀ। ਅਤੇ ਆਪਾਂ ਅਗਲੀ ਜਿਹੜੀ ਗੱਲ ਕਰਦੇ ਹਾਂ, ਹਾਕਮ ਧਿਰ ਦੇ ਨੇੜਲੇ ਦੀ ਬੱਸ ਨੇ ਔਰਤ ਨੂੰ ਕੁਚਲ ਕੇ ਮਾਰਿਆ। ਇਹ ਉਹਨਾਂ ਦੀ ਉਹ ਬੱਸ ਹੈ ਜੀ ਜਿਨ੍ਹਾਂ ਦੇ ਵੱਸ ਕੇਵਲ ਆ। ਜੀ, ਗੁਰਦੀਪ ਸਿੰਘ ਹੋਰੀ ਲੁਧਿਆਣੇ ਵਾਲੇ, ਉਹਨਾਂ ਦੀ ਬੱਸ ਹੈ ਜੁਝਾਰ, ਔਰ ਜੁਝਾਰ ਨੇ ਅੱਜ ਇੱਕ ਜਾਨ ਮਾਰ ਕਰ ਦਿੱਤੀ ਮੁਕਤਸਰ ਦੇ ਵਿੱਚ। ਪਹਿਲਾਂ ਜ਼ਿਲ੍ਹਾ VIP ਸੀਗਾ ਕਿਉਂਕਿ ਬਾਦਲਾਂ ਦਾ ਆਪਦਾ ਜ਼ਿਲ੍ਹਾ ਸੀ, ਪਰ ਹੁਣ ਸਾਰੇ ਪੰਜਾਬ 'ਚ ਖੂਨੀ ਖੇਡਾਂ ਖੇਡ ਕੇ ਬੱਸਾਂ ਜਿਹੜੀਆਂ ਇਹਨਾਂ ਦੇ ਜ਼ਿਲ੍ਹਿਆਂ ਦੇ ਜਾਨਾਂ ਨੂੰ ਉਹ ਖੌਅ ਬਣ ਰਹੀਆਂ ਨੇ। ਹੁਣ ਪਿੱਛੇ ਜੇ ਆਪਾਂ ਖਬਰ ਕੀਤੀ ਵੀ ਸੀਗੀ, ਕਬਰ ਵਾਲੇ ਬੰਦਾ ਮਾਰ ਦਿੱਤਾ ਸੀਗਾ ਬੱਸ ਥੱਲੇ, ਬਾਦਲਾਂ ਦੀ ਬੱਸ ਨੇ। ਹੁਣ ਇਹ ਜੁਝਾਰ ਬੱਸ ਸਰਵਿਸ ਦੀ ਬੱਸ ਨੇ ਅੱਜ ਮੁਕਤਸਰ ਦੇ ਵਿੱਚ ਇੱਕ ਔਰਤ ਬਲਜੀਤ ਕੌਰ ਸੀਗਾ ਜਿਹਦਾ ਨਾਮ, ਉਹ ਆਪਣੇ ਬੇਟੇ ਨਾਲ ਦਵਾਈ ਲੈਣ ਜਾ ਰਹੀ ਸੀ ਤੇ ਪਿੱਛੋਂ ਟੱਕਰ ਮਾਰੀ। ਮੁਕਤਸਰ ਦੇ ਵਿੱਚ ਚੌਂਕ ਆ ਸਿਵਲ ਹਸਪਤਾਲ ਦੇ ਨੇੜੇ, ਉੱਥੇ ਨਜ਼ਦੀਕ ਕਿਤੇ ਹਾਦਸਾ ਹੋਇਆ ਤੇ ਇਹ ਟੱਕਰ ਮਾਰੀ ਹੈ ਜਿਹੜੀ, ਉਹ ਥਾਂ ਹੀ ਜਿਹੜੀ ਔਰਤ ਉਹ ਫੌਤ ਹੋ ਗਈ ਕਿਉਂਕਿ ਉਹ ਬੱਸ ਵਾਲੇ ਪਾਸੇ ਡਿੱਗ ਪਈ, ਟਾਇਰ ਉਹਦੇ ਉੱਤੋਂ ਲੰਘ ਗਿਆ, ਕੁਚਲੀ ਗਈ ਵਿਚਾਰੀ, ਉਹਦੀ ਮੌਤ ਹੋ ਗਈ। ਹੁਣ ਇਸੇ ਬੱਸ ਨੇ 7-8 ਦਿਨ ਪਹਿਲਾਂ ਵਾੜੇ ਦਰਾਕੇ ਕੋਲ ਇੱਕ ਮੁੰਡਾ ਕੁਚਲਿਆ ਸੀ, ਉਦੋਂ ਪਿੱਛੇ ਲੁਧਿਆਣੇ ਜਾਨੀ ਜੁਝਾਰ ਬੱਸ ਤੇ ਇਹਨਾਂ ਔਰਬਿਟ ਬੱਸਾਂ ਵਾਲਿਆਂ ਦਾ ਲੱਗਦਾ ਮੁਕਾਬਲਾ ਹੋਈ ਜਾਂਦਾ ਹੈ। ਉਧਰੋਂ ਦੀਪ ਵਾਲੇ ਵੀ ਇਸ ਮੁਕਾਬਲੇ ਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਆ। ਤਿੰਨਾਂ ਦਾ ਇੱਕ ਤਕੋਨੀ ਮੁਕਾਬਲਾ ਜਿਵੇਂ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀਆਂ ਦਾ ਚੱਲਦਾ ਪਿਆ ਸਿਆਸਤ ਦੇ ਵਿੱਚ, ਉਸੇ ਤਰ੍ਹਾਂ ਸੜਕਾਂ ਤੇ ਇਹ ਚੱਲਦਾ ਪਿਆ ਕਿ ਖੂਨ ਕਿਹੜੀ ਬੱਸ ਜ਼ਿਆਦਾ ਵਹਾਉਂਦੀ ਹੈ। ਹੁਣ ਸੁਖਬੀਰ ਸਿੰਘ ਬਾਦਲ ਨੇ ਮੋਗਾ ਕਾਂਡ ਤੋਂ ਬਾਅਦ ਕਿਹਾ ਸੀ ਅਸੀਂ ਟ੍ਰੇਨਿੰਗ ਜਿਹੜੀ ਦਿਆਂਗੇ ਡਰਾਈਵਰਾਂ ਨੂੰ, ਔਰ ਕਿਆ ਗਜ਼ਬ ਦੀ ਟ੍ਰੇਨਿੰਗ ਦਿੱਤੀ ਹੈ। ਪਤੰਦਰ ਇੱਕ ਵੀ ਡਰਾਈਵਰ ਮੌਕੇ ਤੇ ਖੜਦਾ ਨਹੀਂ, ਪਤਾ ਨਹੀਂ ਇਹੋ ਜਿਹੀ ਟ੍ਰੇਨਿੰਗ ਦਿੱਤੀ ਹੈ ਕਿ ਮਾਰੋ ਬੰਦਾ ਤੇ ਹਿੱਟ ਐਂਡ ਰਨ। ਕੋਈ ਵੀ ਡਰਾਈਵਰ ਹੈ ਜਿਹੜਾ ਮੌਕੇ ਤੇ ਖੜਦਾ ਨਹੀਂ। ਅੱਜ ਵੀ ਉੱਥੋਂ ਡਰਾਈਵਰ ਹੈ ਜਿਹੜਾ ਉਹ ਟ੍ਰੇਨਿੰਗ ਦੇ ਵਿੱਚ ਪਤਾ ਨਹੀਂ ਕਿੱਡੀ ਕੋਈ ਇਹਨਾਂ ਦੀ ਫਿਟਨੈਸ ਦਿੱਤੀ ਹੋਈ ਕਿ ਉੱਥੋਂ ਸ਼ੂ ਮੰਤਰ ਹੋ ਗਿਆ। ਹੁਣ ਇਹੀ ਹੱਲ ਬਚਦਾ ਜੀ, ਇਹ ਖੂਨੀ ਪਹੀਏ ਆ ਜਿਹੜੇ ਇਹ ਤਾਂ ਰੁਕਦੇ ਲੱਗਦੇ ਨਹੀਂ। ਹੁਣ ਉਹੀ ਹੱਲ ਨਿਕਲ ਸਕਦਾ ਕਿ ਇੱਕ ਇੱਕ ਚੈੱਕ ਬੁੱਕ ਹੈ ਜਿਹੜੀ ਉਹ ਵਿੱਚ ਰੱਖ ਦਿੱਤੀ ਜਾਵੇ, ਬਸ ਕਿ ਜਦੋਂ ਵਾਪਰਦਾ ਹੈ ਪਾਣਾ ਤੇ ਟਾਈਮ ਵੇਸਟ ਨਾ ਕਰਨੇ ਨਾ ਬੱਸਾਂ ਦਾ, ਇੱਕ ਚੈੱਕ ਦੀ ਕਿਤੇ ਤੋੜਦੀ ਕਰ ਦੇਣ। ਹਾਂਜੀ ਬਿਲਕੁਲ ਜੀ, ਬਾਅਦ 'ਚ ਭਾਵੇਂ ਧੱਕੇ ਦੇ ਨਾਲ ਭਾਵੇਂ ਡਰਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੇ ਸੁਲ੍ਹਾ ਸਫਾਈ ਦਾ ਕਰਾ ਹੀ ਲੈਣੀ ਹੁੰਦੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੁਖਬੀਰ ਬਾਦਲ ਦਾ ਕਹਿੰਦੇ ਜੀ ਸਾਹ ਸਕਾ ਦਿੱਤੇ ਇੱਕ ਵਿਅਕਤੀ ਦੀ ਸ਼ਿਕਾਇਤ ਨੇ। ਮੇਰੇ ਪਿੰਡ ਦੀ ਘਟਨਾ ਜੀ, ਰਾਜ ਕਰਨਵੀਰ ਸਿੰਘ ਜੀ, ਔਰ ਕਮਾਲ ਦੀ ਸ਼ਿਕਾਇਤ ਸੀ। ਉਹ ਅਸੀਂ ਹਵਾਈਆਂ ਉੱਡਦੀਆਂ ਤੇ ਵੇਖੀਆਂ ਚਿਹਰਿਆਂ ਤੋਂ, ਅੱਜ ਜਿਹੜੀ ਆ ਉਹ ਦਰਸ਼ਨ ਕਰ ਲਏ ਪ੍ਰਤੱਖ ਕੇ ਹਵਾਈਆਂ ਉੱਡਦੀਆਂ ਕਹਿੰਦੇ ਕਿਹਨੂੰ ਆ ਔਰ ਉੱਡਦੀਆਂ ਕਦੋਂ ਆ। ਅੱਜ ਸਾਡੇ ਪਿੰਡ ਮਜਲਿਸ ਹੋ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ, ਕਿਉਂਕਿ ਸ਼ਾਹੀ ਹਲਕੇ ਦੇ ਵਿੱਚ ਇਹ ਚੱਲਦੇ ਰਹਿੰਦੇ ਦੌਰੇ ਇਸ਼ਾਰੇ, ਕਿਉਂਕਿ ਇੱਥੇ ਕੰਮ ਹੈ ਜਿਹੜਾ ਵਿਕਾਸ ਦਾ ਬੜਾ ਜੰਗੀ ਪੱਧਰ ਤੇ ਚੱਲਦਾ ਪਿਆ ਇਸ ਸਮੇਂ ਇਹਨਾਂ ਪਿੰਡਾਂ ਦੇ ਵਿੱਚ, ਤੇ ਉਹ ਮੁਆਇਨਾ ਕਰਨ ਆਏ ਸੀ, ਨਿਰੀਖਣ ਕਰਨ ਆਏ ਸੀਗੇ। ਪਿਛਲੇ ਪਿੰਡ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਡੇ ਪੱਤਰਕਾਰ ਵੀਰਾਂ ਨਾਲ। ਉਹਨੇ ਕਿਹਾ ਕਿ ਦੇਖੋ ਲੋਕ ਸਾਨੂੰ ਬਦਨਾਮ ਕਰਦੇ ਕਿ ਪੰਜਾਬ ਜਿਹੜਾ ਗਰਕ ਹੋ ਗਿਆ ਨਸ਼ੇ ਦੇ ਵਿੱਚ, ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ। ਭਾਰਤ ਸਰਕਾਰ ਦੀ ਰਿਪੋਰਟ ਆ ਕਿ ਇੱਥੇ ਸਿਰਫ 7-8% ਜਿਹੜੇ ਨਸ਼ੇੜੀ ਆ। ਉੱਥੋਂ ਉਹ ਪੱਤਰਕਾਰ ਵਾਰਤਾ ਕਰਕੇ ਸਾਡੇ ਪਿੰਡ ਆ ਗਏ। ਉੱਥੇ ਵੀ ਆ ਕੇ ਉਹਨਾਂ ਨੇ ਇਹੀ ਰਾਗ ਅਲਾਪਣੇ ਸ਼ੁਰੂ ਕਰ ਦਿੱਤੇ। ਜਦੋਂ ਇਹ ਰਾਗ ਅਲਾਪ ਰਹੇ ਸੀ ਤੇ ਉੱਥੋਂ ਇੱਕ ਬੰਦਾ ਉੱਠ ਖੜਾ ਹੋਇਆ, ਉਹ ਕਹਿੰਦਾ ਸੁਖਬੀਰ ਸਿੰਘ ਬਾਦਲ ਜੀ ਮੇਰੀ ਸੁਣੋ ਫਰਿਆਦ। ਉਹ ਕਹਿੰਦੇ ਹਾਂ ਦੱਸ। ਉਹ ਕਹਿੰਦਾ ਜੀ ਆਪ ਪੁਲਿਸ ਵਾਲਿਆਂ ਨੂੰ ਸਮਝਾਓ, ਮੈਂ 2 ਪੈਕਟ ਭੁੱਕੀ ਦੇ ਲੈ ਕੇ ਤੁਰਿਆ ਆਉਂਦਾ ਸੀ, ਰਾਹ 'ਚ ਖੋਲਿਆ, ਜੇ 2 ਪੈਕਟ ਭੁੱਕੀ ਦੇ ਨਹੀਂ ਆਉਣ ਦਿੰਦੇ ਤੇ ਫਿਰ ਸਾਡਾ ਜਿਉਣਾ ਕੀ ਹੈ, ਸਾਡਾ ਕੁਛ ਕਰਕੇ ਜਾਓ। ਉੱਥੇ ਹਾਸਾ ਫੈਲ ਗਿਆ ਜੀ, 4 ਚੁਫੇਰੇ
ਤੇ ਉਹ ਸੁਖਬੀਰ ਸਿੰਘ ਬਾਦਲ ਹੱਸ ਕੇ ਬਾਅਦ ਦੇ ਵਿੱਚ ਸੁੰਨ ਹੋ ਗਿਆ, ਦੰਗ ਹੋ ਗਿਆ ਕਿ ਹੁਣ ਮੈਂ ਜਵਾਬ ਕੀ ਦੇਵਾਂ। ਉਹ ਕਹਿੰਦਾ ਜੀ ਮੇਰੇ ਨਾਲ ਹੁਣੇ ਹੀ ਭਾਣਾ ਵਰਤਿਆ, ਇਹ 2 ਪੈਕਟ ਵੀ ਨਹੀਂ ਲੰਘਣ ਦਿੰਦੇ, ਸਾਡੀ ਤੁਹਾਡੀ ਸਰਕਾਰ ਹੈ, ਸਾਡੀ ਤੁਹਾਨੂੰ ਸਪੋਰਟ ਹੈ, ਤੇ ਜੇ ਸਾਨੂੰ ਇੰਨੀ ਵੀ ਖੁੱਲ ਨਹੀਂ ਹੈ, ਇਹਨਾਂ ਕੋਲ ਗੱਫਾ ਨਹੀਂ ਮਿਲਦਾ ਤੇ ਫਿਰ ਬਸ ਹੈ ਜੀ। ਤੇ ਤੁਸੀਂ ਸੱਚ ਜਾਣਿਓ ਸੁਖਬੀਰ ਸਿੰਘ ਬਾਦਲ ਨੂੰ ਕੋਈ ਜਵਾਬ ਨਹੀਂ ਔੜਿਆ, 2 ਮਿੰਟ ਉੱਥੇ ਮੌਨ ਵਰਤਿਆ ਗਿਆ ਤੇ ਫਿਰ ਬਾਅਦ ਦੇ ਵਿੱਚ ਗੱਲ ਜਿਹੜੀ ਆਈ ਗਈ ਹੋ ਗਈ। ਪਰ ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਹਕੀਕਤ ਦਾ ਪਤਾ ਲੱਗ ਗਿਆ ਕਿ ਉਸ ਬੰਦੇ ਨੇ, ਉਸ ਵਿਅਕਤੀ ਨੇ, ਕਿਉਂਕਿ ਮੇਰੇ ਪਿੰਡ ਦਾ ਸੀ, ਬਾਅਦ ਦੇ ਵਿੱਚ ਮੈਂ ਉਹਦੇ ਬਿਆਨ ਰਿਕਾਰਡ ਕੀਤੇ, ਤਾਂ ਉਹ ਕਹਿੰਦਾ ਸੀ ਕਿ 90% ਬੰਦਿਆਂ ਦੀ ਆਵਾਜ਼ ਆ। ਉਹਦਾ ਕਹਿਣਾ ਸੀ ਕਿ ਇਕੱਲੇ ਮੇਰੇ ਵੀ ਨਹੀਂ, ਕਹਿੰਦਾ 90% ਸਾਡੇ ਪਿੰਡ ਦੇ ਲੋਕਾਂ ਦੀ ਆਵਾਜ਼ ਹੈ। ਮੈਂ ਉਹ ਬੁਲੰਦ ਕੀਤੀ ਹੈ ਕਿ 90% ਲੋਕਾਂ ਦੀ ਮੰਗ ਹੈ, ਅਸੀਂ ਜਦੋਂ ਰਾਜਸਥਾਨ ਦੇ ਠੇਕੇ ਤੋਂ ਲੈ ਕੇ ਆਈਏ ਤੇ ਰਾਹ ਦੇ ਵਿੱਚ ਜਿਹੜੇ ਨਾਕੇ ਹੁੰਦੇ ਆ ਉਹ ਸਾਨੂੰ ਨੌਨ ਸਟਾਪ ਆਉਣ ਦਿਆ ਕਰਨ। ਸੋ ਸਾਡੀ ਮੰਗ ਹੈ। ਹੁਣ ਇਹ ਜਿਹੜੀਆਂ ਮੰਗਾਂ ਦੇਖੋ ਕਿੰਨੀਆਂ ਕੁ ਪੂਰੀਆਂ ਹੁੰਦੀਆਂ ਉਹ ਤਾਂ ਸਮਾਂ ਦੱਸੇਗਾ, ਪਰ ਇੱਕ ਹਕੀਕਤ ਜਿਹੜੀ ਹੈ ਉਹ ਅੱਜ ਸੁਖਬੀਰ ਸਿੰਘ ਬਾਦਲ ਨੇ ਫੇਸ ਕੀਤੀ ਕਿ ਜੋ ਅੰਕੜੇ ਤੇ ਜੋ ਸੱਚ ਹੈ ਉਹਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਮਿੰਟੂ ਜੀ ਸੁਣਨ ਨੂੰ ਮਿਲਿਆ ਸੀਗਾ ਵੀ ਇਹ ਜਿਹੜੇ ਭੁੱਕੀ ਦੇ ਠੇਕਿਆਂ ਨੂੰ ਲੈ ਕੇ ਵੀ ਜਿਹੜੀ ਸਿਆਸਤ ਜਿਹੜੀ ਭਖੇਗੀ, ਵੀ ਜਿਹੜੀ ਪਾਰਟੀ ਇਸ ਨੂੰ ਜਿਹੜੇ ਜੀ ਓਕੇ ਕਰ ਦੇਵੇਗੀ ਉਹਨੂੰ ਖਾਸੀ ਸਪੋਰਟ ਮਿਲੂਗੀ। ਦੇਖੋ ਇੱਕ ਤਬਕਾ ਰਾਜ ਕਰਨਵੀਰ ਸਿੰਘ ਜੀ, ਇੱਕ ਤਬਕਾ ਵੋਟ ਬੈਂਕ ਆ। ਇਹ ਗੁੱਛੇ ਜਿਹੜੇ ਹੁੰਦੇ ਨਾ ਪਿੰਡਾਂ ਦੇ ਵਿੱਚ ਆਮ ਚਲੇ ਜਾਈਏ ਤੇ ਅੱਜ ਵੀ ਪੋਸਟੀਆਂ ਨੂੰ ਉਸ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਕੋਈ ਸਮਾਂ ਸੀ ਉਦੋਂ ਬੜਾ ਇਹਨਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੁੰਦਾ ਸੀ, ਪਿੰਡ ਦੇ ਵਿੱਚ 2-4 ਹੁੰਦੇ ਸੀ। ਅੱਜ ਉਹਨਾਂ ਦੀ ਗਿਣਤੀ 2-4 ਨਹੀਂ, ਉਹ 50-60 ਦਰਜਨਾਂ 'ਚ ਪਹੁੰਚ ਗਈ ਆ। ਪਰ ਉਦੋਂ ਕਿਤੇ ਜ਼ਿਆਦਾ ਲੋਕ ਨੇ ਜਿਹੜੇ ਗੁੱਝੇ ਖਾਂਦੇ ਆ। ਸਾਡੇ ਮਾਲਵੇ ਦੇ ਵਿੱਚ ਜਿਹੜੇ ਜਿਹੜੀ ਪੱਟੀ ਤੋਂ ਮੈਂ ਇਸ ਸਮੇਂ ਗੱਲ ਕਰਦਾ ਪਿਆ, ਸਾਡਾ ਪਿੰਡ ਰਾਜਸਥਾਨ, ਹਰਿਆਣਾ, ਪਾਕਿਸਤਾਨ, ਇਹਨਾਂ 3 ਹੱਦਾਂ ਦੇ ਨੇੜੇ ਆ। ਇਸ ਪੱਟੀ 'ਚ ਤੁਸੀਂ ਆਓਗੇ ਨਾ ਤੇ ਜੇ ਮੈਨੂੰ ਲੱਗਦਾ ਕਿ ਸੂਈ ਮਾਰ ਕੇ ਖੂਨ ਕੱਢ ਕੇ ਲੈਬੋਰਟਰੀ 'ਚ ਲਿਜਾਓਗੇ ਤੇ ਕੋਈ ਭਾਗਾਂ ਵਾਲੀ ਉਹ ਡੱਬੀ ਸ਼ੀਸ਼ੀ ਜੀ ਬਚਣੀ ਹੈ ਜਿਹਦਾ ਜਿਹੜਾ ਉਹ ਨੈਗੇਟਿਵ ਆਵੇ, ਸਾਰੇ ਨਹੀਂ ਤਾਂ ਪੋਜ਼ੀਟਿਵ ਹੀ ਆਉਣਗੇ ਭੁੱਕੀ ਦੇ ਮਾਮਲੇ 'ਚ। ਸੋ ਇਹ ਹੈ ਕਿ ਜੇਕਰ ਕਿਸੇ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਚਰਚਾ ਕਰ ਦਿੱਤੀ ਜਾਂ ਇਹ ਐਲਾਨ ਵਾਅਦਾ ਕਰ ਦਿੱਤਾ ਕਿ ਭਾਈ ਅਸੀਂ ਸੋਚਾਂਗੇ, ਵਿਚਾਰਾਂਗੇ, ਅਮਲੀਆਂ ਨੂੰ ਹੋਰ ਨਹੀਂ ਤੇ ਅਸੀਂ ਪਰਮਿਟ ਹੀ ਬਣਾ ਦਿਆਂਗੇ ਜਿੰਨੇ ਡਾਕਟਰੀ ਜਿਹੜੇ ਇੱਕ ਚੈੱਕਅਪ ਦੇ ਰਾਹੀਂ ਕਿ ਇਹਨਾਂ ਕੋਲ ਇਹਨੂੰ ਮਿਲਣਾ ਚਾਹੀਦਾ, ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਫਿਰ ਸਿਆਸੀ ਸਮੀਕਰਨ ਗੜਬੜਾ ਜਾਣਗੇ। ਦੂਜੀਆਂ ਪਾਰਟੀਆਂ ਨੂੰ ਵੀ ਸੋਚਣਾ ਪਵੇਗਾ ਕਿ ਹੁਣ ਇਹਨਾਂ ਤੋਂ ਵੱਡੀ ਰਹਿਤ ਅਸੀਂ ਕਿਹੜੀ ਦਈਏ। ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਸਿੱਖਾਂ ਦੇ ਉੱਤੇ ਜਿਹੜੇ ਬਣੇ ਚੁਟਕਲਿਆਂ ਤੇ ਲੱਗੇਗੀ ਰੋਕ। ਇਹ ਬੜਾ ਮਹੱਤਵਪੂਰਨ ਸੀਗਾ ਜੀ ਫੈਸਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਉਹ ਪਟੀਸ਼ਨ ਤੇ ਇਹ ਇੱਕ ਆਇਆ ਫੈਸਲਾ, ਇੱਕ ਆਸ ਉਮੀਦ ਵੱਜੀ ਹੈ। ਸੁਪਰੀਮ ਕੋਰਟ ਨੇ ਮੰਨਿਆ ਕਿ ਸਿੱਖ ਜਿਹੜੇ ਬਹੁਤ ਵੱਡੇ ਅਹੁਦਿਆਂ ਤੇ ਰਹੇ ਨੇ, ਬੜੇ ਉੱਚੇ ਰੁਤਬੇਦਾਰ ਨੇ ਔਰ ਉਹਨਾਂ ਦਾ ਮਜ਼ਾਕ ਹੈ ਜਿਹੜਾ ਨਹੀਂ ਉੱਡਣਾ ਚਾਹੀਦਾ ਜੀ। ਉਹਨਾਂ ਨੇ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹਨਾਂ ਤੋਂ ਸੁਝਾਅ ਮੰਗੇ ਕਿ ਇਹਨਾਂ ਤੇ ਰੋਕਥਾਮ ਕਿਵੇਂ ਲੱਗੀ ਜਾਵੇਗੀ। ਤਾਂ ਉਹ ਸੁਝਾਅ ਮੰਗੇ ਗਏ ਕਿ ਕਿਵੇਂ ਰੋਕਥਾਮ ਹੈ ਜਿਹੜੀ ਉਹ ਲਾਈ ਜਾਵੇ, ਕਿਵੇਂ ਇਹਨਾਂ ਤੇ ਪਾਬੰਦ ਇਹਨਾਂ ਨੂੰ ਕੀਤਾ ਜਾਵੇ। ਸੁਝਾਅ ਮੰਗੇ, ਹੁਣ ਇਹ ਸੁਝਾਅ ਕਿਸ ਤਰ੍ਹਾਂ ਦੇ ਦਿੰਦੇ ਆ ਸਮਾਂ ਦੱਸੇਗਾ। ਪਰ ਸੱਚ ਜਾਣਿਓ, ਮੈਂ ਜਦੋਂ ਇਸ ਕੇਸ ਨਾਲ ਜੁੜੀ ਜਾਣਕਾਰੀ ਕੱਢ ਰਿਹਾ ਸੀ ਤਾਂ ਦੰਗ ਰਹਿ ਗਿਆ ਕਿ 5000 ਦੇ ਕਰੀਬ ਵੈਬਸਾਈਟਾਂ ਨੇ ਸਿੱਖਾਂ ਦੇ ਨਾਲ ਜੁੜੇ ਜਿਨ੍ਹਾਂ ਤੇ ਚੁਟਕਲੇ ਚਲਾਏ ਜਾਂਦੇ ਆ। 5000 ਵੈਬਸਾਈਟਾਂ, ਇਹਨਾਂ ਨੂੰ ਪਾਬੰਦ ਕੀਤਾ ਜਾਂਦਾ, ਇਹ ਵੀ ਆਪਣੇ ਆਪ ਦੇ ਵਿੱਚ ਚੁਣੌਤੀ ਹੈ। ਔਰ ਮੈਨੂੰ ਲੱਗਦਾ ਕਿ ਕੱਲੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਨਹੀਂ ਦੇਣੇ ਚਾਹੀਦੇ, ਸਿੱਖ ਜਥੇਬੰਦੀਆਂ ਜਿੰਨੀਆਂ ਵੀ ਹੈ ਉਹਨਾਂ ਸਾਰਿਆਂ ਨੂੰ ਆਪਣੇ ਪੱਧਰ ਤੇ ਸੁਝਾਅ ਦੇਣੇ ਚਾਹੀਦੇ। ਹਾਲਾਂਕਿ ਕਿਉਂਕਿ ਸਮਾਂ ਹੈ, ਸੁਪਰੀਮ ਕੋਰਟ ਦੇ ਵਿੱਚ ਜਿਹੜੀ ਦੂਜੀ ਸੁਣਵਾਈ ਹੋਣੀ ਹੈ, ਉਹਨਾਂ ਨੇ ਸੁਝਾਅ ਮੰਗੇ ਆ, ਤਾਂ ਉਦੋਂ ਤੱਕ ਮੈਨੂੰ ਲੱਗਦਾ ਕਿ ਸਾਰੇ ਜਿੰਨੇ ਜ਼ਿੰਮੇਵਾਰ ਸਿੱਖ ਆਗੂ ਹੈ ਉਹਨਾਂ ਸਾਰਿਆਂ ਨੂੰ ਇਹ ਵਿਚਾਰ ਕਰ ਲੈਣਾ ਚਾਹੀਦਾ ਕਿ ਕਿਸ ਤਰ੍ਹਾਂ ਇਹਨਾਂ ਚੁਟਕਲਿਆਂ ਨੂੰ ਜਿਹੜਾ ਹੈ ਉਹ ਰੋਕਥਾਮ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ। ਔਰ ਦੂਜੀ ਗੱਲ, ਇਹ ਵੇਖੋ ਇਹ ਮਸਲਾ ਜਿਹੜਾ ਉਠਾਇਆ ਕਿਨੇ, ਇਹ ਨਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਠਾਇਆ, ਨਾ ਕਿਸੇ ਸਿੱਖ ਜਥੇਬੰਦੀ ਨੇ ਉਠਾਇਆ, ਇਹ ਉਠਾਇਆ ਇੱਕ ਬੀਬੀ ਨੇ ਜਿਹਦਾ ਨਾਂ ਹੈ ਸ਼ਾਇਦ ਹਰਵਿੰਦਰ ਚੌਧਰੀ। ਉਹ ਬੀਬੀ ਸਿੱਖ ਬੀਬੀ ਸੀ ਔਰ ਉਹਦੀ ਸ਼ਾਦੀ ਹੋਈ ਹਿੰਦੂ ਪਰਿਵਾਰ ਦੇ ਵਿੱਚ।
ਤੇ ਉਸ ਬੀਬੀ ਨੇ ਤਾਂ ਵੀ ਇਹ ਲੜਾਈ ਲੜੀ। ਪਹਿਲਾਂ ਤੇ ਉਹਦਾ ਕੇਸ ਮਨਜ਼ੂਰ ਹੀ ਨਹੀਂ ਸੀ ਹੁੰਦਾ, ਕਿਉਂਕਿ ਇਹ ਕੇਸ ਵੇਖਣ ਦੇ ਵਿੱਚ ਸੁਪਰੀਮ ਕੋਰਟ ਦੇ ਜਿਵੇਂ ਮਿਆਰ ਦੇ ਕੇਸ ਨਹੀਂ ਲੱਗਦਾ, ਕਿਉਂਕਿ ਹਲਕਾ ਜਿਹਾ ਕੇਸ ਲੱਗਦਾ। ਪਰ ਉਸ ਬੀਬੀ ਨੇ ਜਿਹੜੀ ਉਸ ਸੁਪਰੀਮ ਕੋਰਟ ਦੀ ਬੈਂਚ ਦੇ ਸਾਹਮਣੇ ਦਲੀਲ ਦਿੱਤੀ, ਉਹ ਵਾਕਈ ਕੰਨ ਖੋਲਣ ਵਾਲੀ ਸੀ। ਉਸ ਬੀਬੀ ਨੇ ਕਿਹਾ, ਮੈਂ ਸਿੱਖ ਬੱਚੀ ਔਰ ਮੇਰੀ ਸ਼ਾਦੀ ਹੋਈ ਹੈ ਹਿੰਦੂ ਪਰਿਵਾਰ 'ਚ, ਮੇਰੀ ਰੀਝ, ਮੇਰੀ ਤਮੰਨਾ ਸੀ ਕਿ ਮੇਰੇ ਬੱਚਿਆਂ ਦੇ ਨਾਮ ਨਾਲ ਕੌਰ ਲੱਗੇ, ਬੱਚੇ ਦੇ ਨਾਮ ਨਾਲ ਸਿੰਘ ਲੱਗੇ, ਪਰ ਬੱਚਿਆਂ ਨੇ ਲਵਾਉਣ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਜੱਜ ਸਾਹਿਬ ਪਤਾ ਕਿਉਂ? ਕਿਉਂਕਿ ਉਹ ਕਹਿੰਦੇ ਜੇ ਸਾਡੇ ਨਾਮ ਨਾਲ ਕੌਰ ਲੱਗੇਗਾ, ਜੇ ਸਾਡੇ ਨਾਮ ਨਾਲ ਸਿੰਘ ਲੱਗੇਗਾ ਤਾਂ ਲੋਕ ਜਾਂ ਜਿਹੜੇ ਸਾਡੇ ਸਹਿਪਾਠੀ ਹੈ, ਸਾਥੀ ਹੈ, ਉਹ ਸਾਨੂੰ ਛੇੜਨਗੇ, ਸਾਨੂੰ ਛੇੜਦੇ ਆ, ਸਾਨੂੰ ਤੰਗ ਕਰਦੇ, ਟਿਚਰਾਂ ਕਰਦੇ ਆ। ਇਸ ਕਰਕੇ ਅਸੀਂ ਇਹ ਨਾਮ ਨਾਲ ਹੀ ਲਾਉਣੇ। ਫਿਰ ਉਸ ਬੀਬੀ ਨੇ ਲੜਾਈ ਲੜੀ ਔਰ ਇਹ ਦਲੀਲ ਬੀਬੀ ਦੀ ਜਿਹੜੀ ਹੈ ਉਹ ਕੰਮ ਕੀਤੀ ਔਰ ਜਿਹੜਾ ਕੇਸ ਮਨਜ਼ੂਰ ਹੋਇਆ ਔਰ ਅੱਜ ਇਹ ਕੇਸ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿੱਤ ਵਾਲੇ ਪਾਸੇ ਵੱਧ ਗਿਆ। ਜੀ ਜੀ ਜੀ। ਤੇ ਅਗਲੀ ਗੱਲ ਦੇ ਵਿੱਚ ਚੰਡੀਗੜ੍ਹ ਬਣਿਆ ਦੇਸ਼ ਦਾ ਸਭ ਤੋਂ ਜਿਹੜਾ ਦੂਜਾ ਸੋਹਣਾ ਸ਼ਹਿਰ। ਇੱਕ ਚੰਗੀ ਖਬਰ ਹੈ ਜੀ। ਹਾਲਾਂਕਿ ਚੰਡੀਗੜ੍ਹ ਸਾਡਾ ਸੀ, ਪਰ ਹੁਣ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਨਾਲ ਹੋਰ ਦੂਜਾ ਸੂਬਾ ਵੀ ਜਿਹੜਾ ਉਹ ਕਹਿੰਦਾ ਕਿ ਚੰਡੀਗੜ੍ਹ ਸਾਡਾ। ਸੋ ਪਰ ਫਿਰ ਵੀ ਅਸੀਂ ਖੁਸ਼ੀ ਮਨਾ ਸਕਦੇ ਹਾਂ ਕਿ ਚੰਡੀਗੜ੍ਹ ਤੇ ਕੁਝ ਕੁ ਹੱਕ ਸਾਡਾ, ਵੈਸੇ ਤੇ ਸਾਡੇ ਸਿਆਸਤਦਾਨਾਂ ਨੇ ਹੱਕ ਦਾ ਜਿਹੜਾ ਸੀਗਾ ਉਹ ਨੇ ਹੱਕ ਬਣਾ ਦਿੱਤਾ, ਪਰ ਫਿਰ ਵੀ ਅਸੀਂ ਖੁਸ਼ ਹੁੰਦੇ ਹਾਂ ਕਿ ਚੰਡੀਗੜ੍ਹ ਕੋਈ ਤਾਂ ਸ਼ਹਿਰ ਹੈ ਸਾਡਾ ਜਿਹੜਾ ਇਸ ਸੂਚੀ ਦੇ ਵਿੱਚ ਸ਼ਾਮਲ ਹੋਇਆ। ਜੋ 73 ਸ਼ਹਿਰਾਂ ਦੀ ਸੂਚੀ ਜਾਰੀ ਹੋਈ ਹੈ ਦੇਸ਼ ਦੇ ਵਿੱਚ ਜਿਹੜੇ ਸਭ ਤੋਂ ਸੋਹਣੇ ਸ਼ਹਿਰ ਹੈ, ਉਹਨਾਂ ਦੇ ਵਿੱਚ ਪਹਿਲਾ ਨੰਬਰ ਹੈ ਜੀ ਮੈਸੂਰ ਦਾ, ਜਿਹੜਾ ਕਰਨਾਟਕ ਦਾ ਖੂਬਸੂਰਤ ਸ਼ਹਿਰ ਹੈ। ਜੀ ਜੀ। ਇਤਿਹਾਸਕ ਪੰਨਿਆਂ ਤੇ ਵੀ ਉਹ ਮੈਸੂਰ ਹੈ ਜਿਹੜਾ ਵਾਰ-ਵਾਰ ਆਪਾਂ ਨੂੰ ਦਿਖਾਈ ਦਿੰਦਾ, ਤਾਂ ਉਹਦਾ ਨੰਬਰ ਪਹਿਲਾ ਤੇ। ਔਰ ਦੂਸਰਾ ਜਿਹੜਾ ਸਿਟੀ ਬਿਊਟੀਫੁਲ, ਜਿਹਨੂੰ ਸੁੰਦਰ ਸ਼ਹਿਰ ਚੰਡੀਗੜ੍ਹ ਕਿਹਾ ਜਾਂਦਾ, ਉਹ ਦੂਜੇ ਨੰਬਰ ਤੇ ਹੈ। ਲੁਧਿਆਣਾ 34ਵੇਂ ਨੰਬਰ ਤੇ ਹੈ ਤੇ ਅੰਮ੍ਰਿਤਸਰ, ਜਿਸ ਅੰਮ੍ਰਿਤਸਰ ਨੂੰ ਮੈਨੂੰ ਲੱਗਦਾ ਕਿ ਇੱਥੇ ਹੋਣਾ ਨਹੀਂ ਸੀ ਚਾਹੀਦਾ, ਉਹ 49ਵੇਂ ਨੰਬਰ ਤੇ ਹੈ। ਮੈਨੂੰ ਇਸ ਥੋੜਾ ਜਿਹਾ ਇਸ ਜਿਹੜੀ ਰੈਂਕਿੰਗ ਦੇ ਵਿੱਚ ਇਸ ਨੰਬਰ ਨੇ ਥੋੜਾ ਜਿਹਾ ਹਰਟ ਕੀਤਾ ਕਿ 49ਵਾਂ ਨੰਬਰ ਨਹੀਂ ਸੀ ਹੋਣਾ ਚਾਹੀਦਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਕਿਉਂਕਿ ਇਹ ਸ਼ਹਿਰ ਹੈ ਜਿਹੜਾ, ਇਹਦੇ ਲਈ ਤੇ ਬਹੁਤ ਵੱਡੇ ਵੱਡੇ ਫੰਡ ਆਉਂਦੇ ਆ, ਬੜੇ ਬਜਟ ਰੱਖੇ ਜਾਂਦੇ ਆ, ਇਤਿਹਾਸ ਦੇ ਪੰਨਿਆਂ ਦੇ ਵਿੱਚ ਅਮਰ ਹੈ, ਪੂਰੇ ਦੁਨੀਆ ਦੇ ਵਿੱਚ ਇਹਦਾ ਇੱਕ ਮੁਕਾਮ ਹੈ, ਪਰ ਫਿਰ ਇਹਦਾ ਮੁਕਾਮ ਇਸ ਸੂਚੀ ਦੇ ਵਿੱਚ ਇਹਨਾਂ ਥੱਲੇ ਕਿਉਂ? ਸੋ ਇਹ ਸਾਨੂੰ ਸੋਚਣ ਵਿਚਾਰਨ ਦਾ ਜਿਹੜਾ ਹੈ ਉਹ ਇੱਕ ਮਸਲਾ ਲੱਗਦਾ। ਪਰ ਦੂਜਾ ਇੱਕ ਹੋਰ ਮੇਰੀ ਨਜ਼ਰ ਦੇ ਵਿੱਚ ਦਿਲਚਸਪ ਮਾਜਰਾ ਹੈ, ਉਹ ਕੀ ਹੈ ਜੀ? ਚੰਡੀਗੜ੍ਹ ਜਿਹੜਾ ਆ ਉਹ ਹੈ ਦੂਜੇ ਨੰਬਰ ਦਾ ਸ਼ਹਿਰ, ਔਰ ਜਿਹੜਾ ਮੋਹਾਲੀ ਹੈ ਸਾਡਾ, ਜਿਹੜਾ ਨਾਲ ਇੱਕ ਨਾਂ ਦਾ ਹੀ ਫਰਕ ਹੈ, ਸੜਕ ਤੋਂ ਇੱਧਰ ਲੱਗ ਜਾਈਏ, ਮੋਹਾਲੀ ਤੋਂ ਉੱਧਰ ਚੱਲ ਜਾਈਏ, ਚੰਡੀਗੜ੍ਹ ਜਿਹੜਾ ਮੋਹਾਲੀ ਉਹ ਸਾਡਾ ਕਿਤੇ ਲਿਸਟ 'ਚ ਹੈ ਹੀ ਨਹੀਂ। ਫਰਕ ਆਪ ਹੀ ਜਾਣੋ ਕਿਉਂ? ਕਿਉਂਕਿ ਇੱਕ ਯੂਟੀ ਹੈ ਤੇ ਦੂਜਾ ਸਾਡੇ ਪੰਜਾਬ, ਸਾਡਾ ਪੰਜਾਬ ਦੇ ਵਿੱਚ ਹੈ। ਜੀ ਬਿਲਕੁਲ ਜੀ, ਬਾਰਡਰ ਤੋਂ ਪਾਰ ਜਦੋਂ ਹੋ ਜਾਂਦੇ ਆ ਤੇ ਫਿਰ ਉੱਥੇ ਇੱਦਾਂ ਹੀ ਬਣਦਾ ਆ। ਤੇ ਆਹ ਬਾਰਡਰ ਤੋਂ ਪਾਰ ਵਾਲੀ ਗੱਲ ਹੀ ਜਿਹੜਾ ਕਰ ਲਈਏ ਵੀ ਪਠਾਨਕੋਟ ਦੇ ਹਮਲੇ ਦੇ ਵਿੱਚ ਜਿਹੜਾ ਖਰਚਾ ਹੈ, ਉਸ ਦਾ ਖਰਚਾ ਕਹਿੰਦੇ ਜੀ ਮੋਦੀ ਸਾਹਿਬ ਨੇ ਬਾਦਲ ਤੋਂ ਮੰਗ ਹੀ ਲਿਆ ਆ। ਉਤਲੀਆਂ ਸਾਡੀਆਂ ਸਾਡੇ ਤੇ ਜਿਹੜੀਆਂ ਖੁੱਡੇ 'ਚ ਤੜੀਆਂ ਸੀ ਉਹ ਵੀ ਨਿਕਲ ਭੱਜਣ ਲੱਗੀਆਂ। ਸਾਨੂੰ ਟਰੱਕ ਕੀ ਸੀ ਆਉਣੇ, ਉਹਨਾਂ ਨੇ ਸਾਨੂੰ ਬਿੱਲ ਭੇਜ ਦਿੱਤੇ ਕਿ 12 ਕਰੋੜ ਹੈ ਜਿਹੜਾ ਬਾਦਲ ਸਾਹਿਬ ਇੱਥੇ ਰੱਖੋ। ਇਹ 12 ਕਰੋੜ ਰੁਪਇਆ ਜਿਹੜਾ ਉਹ ਮੋਦੀ ਸਾਹਿਬ ਹੋਰਾਂ ਨੇ ਮੰਗਿਆ ਕਿ ਜਿਹੜਾ ਤੁਹਾਡੇ 에ਅਰ ਬੇਸ ਸਟੇਸ਼ਨ ਤੇ ਹਮਲਾ ਹੋਇਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਪਠਾਨਕੋਟ ਦੇ ਅੰਦਰ, ਇਸ ਹਮਲੇ ਨੂੰ ਹੈਂਡਲ ਕੀਤਾ ਕਹਿੰਦੇ ਕਿ ਕੇਂਦਰੀ ਏਜੰਸੀਆਂ ਨੇ, ਤਾਂ ਉਹ ਏਜੰਸੀਆਂ ਦਾ ਜਿਹੜਾ ਖਰਚਾ ਹੈ 12 ਕਰੋੜ ਰੁਪਇਆ ਉਹ ਇੱਥੇ ਰੱਖੋ। ਹੁਣ ਜਿਵੇਂ ਬਿੱਲ ਆਉਂਦਾ ਨਾ ਜੀ ਕਿ ਕੋਈ ਕਿਰਾਏਦਾਰ ਰਹਿੰਦਾ ਹੋਵੇ ਤੇ ਮਕਾਨ ਮਾਲਕ ਉਹਨੂੰ ਕਹਿੰਦਾ ਕਿ ਆਪ ਤੇ ਬਿੱਲ ਤੇ ਭਰ, ਇਹ ਤੂੰ ਲਾਈਟ ਖਰਚ ਕੀਤੀ ਹੈ, ਤੂੰ ਬਿਜਲੀ ਬਾਲੀ ਹੈ, ਇਹਦਾ ਬਿੱਲ ਤੂੰ ਪੇ ਕਰ। ਤੇ ਉਹੀ ਹੁਣ ਬਿੱਲ ਹੈ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਥਮਾ ਦਿੱਤਾ ਗਿਆ। ਹੁਣ ਆਉਣ ਵਾਲੇ ਦਿਨਾਂ 'ਚ ਪ੍ਰਕਾਸ਼ ਸਿੰਘ ਬਾਦਲ ਇਸ ਬਿੱਲ ਨੂੰ ਤਾਰਦੇ ਆ ਜਾਂ ਵਗਾ ਕੇ ਮਾਰਦੇ ਆ, ਇਹ ਹੁਣ ਸਮਾਂ ਦੱਸੇਗਾ। ਪਰ ਇੱਕ ਗੱਲ ਜਿਹੜੀ ਹੈ ਉਹ ਸਾਫ਼ ਹੋ ਗਈ ਕਿ ਮਨਮੋਹਨ ਸਿੰਘ ਸਰਕਾਰ ਨੂੰ, ਜਿਹਨੂੰ ਮਤਰਈ ਮਾਂ ਕਿਹਾ ਜਾਂਦਾ ਸੀ, ਉਹ ਮਤਰਈ ਮਾਂ ਵੀ ਇੰਨਾ ਮੰਦਾ ਸਲੂਕ ਨਹੀਂ ਸੀ ਕਰਦੀ ਜਿੰਨੀ ਦਿੱਲੀ ਦੀ ਹੋਣ ਵਾਲੀ ਸਕੀ ਮਾਂ ਕਰੀ ਜਾਂਦੀ ਹੈ। ਪਰ ਇੱਕ ਸਵਾਲ ਹੋਰ ਵੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕਈ ਸੂਬੇ ਆ ਜਿਨ੍ਹਾਂ ਦੇ ਵਿੱਚ ਅਰਧ ਸੈਨਿਕ ਬਲ ਜਿਹੜੇ ਤੈਨਾਤ ਆ, ਮੇਰਾ ਹਾਲਾਂਕਿ ਮੈਨੂੰ ਕਨਫਰਮ ਨਹੀਂ, ਪਰ ਮੈਂ ਦੁਚਿੱਤੀ 'ਚ ਦੁਬਿਧਾ 'ਚ ਆ
ਕਿ ਜਿੱਦਾਂ ਜੰਮੂ ਕਸ਼ਮੀਰ ਦੇ ਵਿੱਚ 5 ਲੱਖ ਦੇ ਕਰੀਬ ਸੈਨਿਕ ਤੇ ਅਰਧ ਸੈਨਿਕ ਆ, ਜਿੱਦਾਂ ਆਸਮ ਦੇ ਵਿੱਚ ਆ, ਬਿਹਾਰ ਦੇ ਵਿੱਚ, ਕਿ ਸਾਰੇ ਸੂਬਿਆਂ ਤੋਂ ਇਸ ਤਰ੍ਹਾਂ ਬਿੱਲ ਜਿਹੜਾ ਹੈ ਉਹ ਲਿਆ ਜਾਂਦਾ ਕਿ ਇੱਥੇ ਏਜੰਸੀਆਂ ਗਈਆਂ ਨੇ, ਇੱਥੇ ਅਰਧ ਸੈਨਿਕ ਗਏ ਨੇ, ਸੈਨਿਕ ਗਏ ਆ। ਜੇ ਉਹਨਾਂ ਤੋਂ ਨਹੀਂ ਤਾਂ ਫਿਰ ਪੰਜਾਬ ਦੇ ਨਾਲ ਇਹ ਕਿਉਂ, ਸਮਝ ਤੋਂ ਪਰੇ ਹੈ ਜੀ। ਪਰ ਇੱਕ ਵਾਰੀ ਬਾਦਲ ਸਰਕਾਰ ਦਾ ਮਜ਼ਾਕ ਉੱਡਣਾ ਤੈਅ ਆ, ਕਿਉਂਕਿ ਵਿਰੋਧੀ ਇਸ ਨੂੰ ਲਾਜ਼ਮੀ ਸਿਆਸਤ ਦੇ ਤੌਰ ਤੇ ਇੱਕ ਰੰਗ ਜ਼ਰੂਰ ਦੇਣ। ਜੀ ਬਿਲਕੁਲ, ਵੈਸੇ ਵੀ ਇਹ ਦੇਖਿਆ ਗਿਆ ਆ ਵੀ ਪੰਜਾਬ ਦੇ ਉੱਤੇ ਤਾਂ ਵਿਸ਼ੇਸ਼ ਤੌਰ ਦੇ ਉੱਤੇ ਸਪੈਸ਼ਲ ਰੂਲ ਜਿਹੜੇ ਆ ਲਾਗੂ ਕਰਦੇ ਨੇ ਕੋਈ ਵੀ ਚੀਜ਼ ਜਿਹੜੀ ਆ ਹੋਵੇ। ਅਤੇ ਅਗਲੀ ਜਿਹੜੀ ਗੱਲ ਕਰੀਏ, ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਪ੍ਰਧਾਨ ਸੰਬੰਧੀ ਜਿਹੜੀ ਵਾਇਰਲ ਹੋਈ ਆਡੀਓ ਟੇਪ, ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਆਡੀਓ ਟੇਪ ਜਿਹੜੀ ਆਈ ਹੈ ਜੀ, ਮੇਰੇ ਕੋਲ ਪਰਸੋਂ ਕੋ ਪਹੁੰਚੀ, ਤਾਂ ਮੈਂ ਥੋੜਾ ਦੁਚਿਤ ਸੀਗਾ ਤੇ ਮੈਂ ਮੱਕੜ ਸਾਹਿਬ ਨੂੰ ਵੀ ਫੋਨ ਕੀਤਾ ਕਿ ਇਹਦੀ ਵਾਸਤਵਿਕਤਾ ਪਹਿਲਾਂ ਦੇਖੀਏ ਕੀ ਹੈ, ਪੱਖ ਲਈਏ। ਤੁਹਾਨੂੰ ਪਤਾ ਮੱਕੜ ਸਾਹਿਬ ਫੋਨ ਨਹੀਂ ਚੱਕਦੇ। ਮੁੱਖ ਸਕੱਤਰ ਨੂੰ ਵੀ ਇੱਕ ਪੱਤਰਕਾਰ ਹੋਰ ਨੇ ਫੋਨ ਕੀਤਾ, ਉਹਨਾਂ ਨੇ ਵੀ ਨਹੀਂ ਚੁੱਕਿਆ। ਇਹਨਾਂ ਦੀ ਇਹ ਖਾਸੀਅਤ ਹੈ ਕਿ ਫੋਨ ਨਹੀਂ ਚੁੱਕਦੇ। ਜੇ ਕਿਤੇ ਫੋਨ ਇਹਨਾਂ ਦਾ ਰੱਬ ਸਬਬੀ ਚੁੱਕਿਆ ਵੀ ਜਾਵੇ ਤੇ ਉਹ ਸਹਾਇਕ ਦੇ ਹੱਥ 'ਚ ਹੁੰਦਾ, ਉਹ ਕਹਿ ਦਿੰਦਾ ਜੀ ਸਾਹਿਬ ਮੀਟਿੰਗ 'ਚ ਆ, ਜਾਂ ਸਾਹਿਬ ਰੋਟੀ ਪਾਣੀ ਛਕ ਰਿਹਾ, ਸ਼ਾਮ ਨੂੰ ਕਰ ਲਿਓ, ਸਵੇਰੇ ਕਰ ਲਿਓ, ਇਸ ਤਰ੍ਹਾਂ ਦਾ ਜਵਾਬ ਆਉਂਦਾ ਹੈ। ਪਰ ਇਸ ਆਡੀਓ ਟੇਪ ਦੇ ਵਿੱਚ ਜੋ ਵਿਅਕਤੀ ਬੋਲਦਾ, ਉਹ ਇਹ ਬੋਲ ਰਿਹਾ ਕਿ ਮੈਂ SGPC ਦਾ ਕਰਮਚਾਰੀ ਹਾਂ। ਉਹ ਪ੍ਰਬੰਧਨ ਤੇ ਇੱਥੋਂ ਦਾ ਜਿਹੜਾ ਪ੍ਰਬੰਧਨ ਹੈ ਉਹਦੇ ਤੇ ਉਂਗਲੀ ਉਠਾ ਰਿਹਾ। ਉਹ ਕਹਿੰਦਾ ਹੈ ਕਿ ਇੱਥੇ ਬਹੁਤ ਕੁਛ ਹੁੰਦਾ, ਬਹੁਤ ਕੁਛ ਗਲਤ ਹੋ ਰਿਹਾ। ਉਹ ਕਹਿੰਦਾ ਕਿ ਜੇਕਰ ਅਸੀਂ ਕਿਸੇ ਨੂੰ ਇੱਥੇ ਅਵੱਗਿਆ ਕਰਨ ਤੇ ਰੋਕਦੇ ਹਾਂ ਜਾਂ ਅਸੀਂ 50 ਨੰਬਰ ਤੇ ਜਾ ਕੇ ਸ਼ਿਕਾਇਤ ਕਰਦੇ ਹਾਂ ਤਾਂ ਸਾਨੂੰ ਅੱਗੋਂ ਕਾਰਵਾਈ ਨਹੀਂ ਮਿਲਦੀ, ਸਾਨੂੰ ਅੱਗੋਂ ਤਾੜਨਾ ਮਿਲਦੀ ਕਿ ਚੁੱਪ ਕਰਕੇ ਬਹਿ ਜਾਓ, ਨਹੀਂ ਤਾਂ ਜੀਂਦ ਭੇਜ ਦਿਆਂਗੇ ਜਾਂ ਘਰੇ ਘੱਲ ਦਿਆਂਗੇ। ਉਹਨੇ ਇੱਥੋਂ ਤੱਕ ਵੀ ਕਿਹਾ ਕਿ ਦੀਵਾਨ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਹੈ ਜਿਹੜਾ, ਉਹਦੇ ਵਿੱਚ ਰਾਤ ਨੂੰ 10 ਵਜੇ ਤੋਂ ਬਾਅਦ ਆ ਕੇ ਵੇਖਿਆ ਜਾ ਸਕਦਾ ਕਿ ਉਸ ਤੇ ਕਿਸ ਤਰ੍ਹਾਂ ਦੇ ਵਰਤਾਰੇ ਜਿਹੜੇ ਅੰਜਾਮ ਦਿੱਤੇ ਜਾ ਰਹੇ ਆ। ਬਹੁਤ ਕੁਛ ਹੈ ਉਸ ਆਡੀਓ ਟੇਪ ਦੇ ਵਿੱਚ। ਅੱਜ ਇੱਕ ਅਖਬਾਰ ਨੇ ਵੀ ਬਹੁਤ ਮੋਟੀ ਖਬਰ ਲਾਈ ਹੈ ਉਸ ਆਡੀਓ ਟੇਪ ਦੇ ਆਧਾਰ ਤੇ। ਸੋ ਹੁਣ ਉਹ ਆਡੀਓ ਟੇਪ ਝੂਠੀ ਹੈ ਜਾਂ ਸੱਚੀ ਹੈ, ਇਹਦਾ ਤੇ ਪਤਾ ਨਹੀਂ, ਇਹਦੀ ਪੁਸ਼ਟੀ ਤੇ ਆਪਾਂ ਨਹੀਂ ਕਰ ਸਕਦੇ। ਪਰ ਸਵਾਲ ਇਹ ਉੱਠਦਾ ਹੈ ਕਿ ਜੇ ਇਸ ਤਰ੍ਹਾਂ ਦੀ ਆਡੀਓ ਟੇਪ ਆਈ ਹੈ ਤਾਂ ਉਹ ਇਕੱਲੇ ਕਿਸੇ ਇੱਕ ਕੋਲ ਨਹੀਂ ਆਏ, ਸਾਰੇ ਪੰਜਾਬ ਦੇ ਵਿੱਚ ਵਾਇਰਲ ਹੋਈ, ਸਾਰੀ ਦੁਨੀਆ ਦੇ ਵਿੱਚ ਵਾਇਰਲ ਹੋਈ, ਤਾਂ ਇਹਨਾਂ ਨੂੰ ਹਾਲੇ ਤੱਕ ਪਤਾ ਕਿਉਂ ਨਹੀਂ ਲੱਗਾ? ਜੇ ਪਤਾ ਲੱਗਿਆ ਤੇ ਖੰਡਨ ਕਿਉਂ ਨਹੀਂ ਆਇਆ? ਜੇ ਖੰਡਨ ਨਹੀਂ ਆਇਆ ਤਾਂ ਇਹਦਾ ਮਤਲਬ ਕਿ ਇਹ ਝੂਠੇ ਆ। ਹੁਣ ਇਸ ਕੇਸ ਦੇ ਵਿੱਚ ਜੇ ਦੇਖ ਲਈਏ ਕਿ ਕਿਸੇ ਨੇ ਜੇ ਸ਼ਰਾਰਤ ਕੀਤੀ ਹੈ ਜਾਂ ਸਾਜ਼ਿਸ਼ ਕੀਤੀ ਹੈ ਤਾਂ ਘੱਟੋ ਘੱਟ ਉਹਦੇ ਤੇ ਕਾਰਵਾਈ ਤੇ ਹੋਣੀ ਚਾਹੀਦੀ, ਉਹਨੂੰ ਲੱਭਣਾ ਚਾਹੀਦਾ। ਤੇ ਜੇਕਰ ਉਹ ਆਡੀਓ ਟੇਪ ਸੱਚੀ ਹੈ, ਜੋ ਉਹਦੇ ਖੁਲਾਸੇ ਆ, ਤੇ ਫਿਰ ਤੁਹਾਨੂੰ ਪਤਾ ਹੈ ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ। ਇਹਨਾਂ ਨੂੰ ਕਰਨਾ ਇਹ ਚਾਹੀਦਾ ਕਿ ਬੋਰੀ ਬਿਸਤਰਾ ਸਿਰ ਤੇ ਰੱਖ ਲੈਣ ਤੇ ਘਰੇ ਚੱਲ ਜਾਣ। ਜੇ ਆਹ ਕੁਛ ਉੱਥੇ ਪ੍ਰਬੰਧਨ 'ਚ ਹੋ ਰਿਹਾ, ਹੁਣ ਤੁਸੀਂ ਹੋਰ ਵੇਖੋ ਪ੍ਰਬੰਧਨ ਕਿਸ ਤਰ੍ਹਾਂ ਦਾ ਹੈ। ਕੱਲ ਕਾਰਜਕਾਰਨੀ ਦੀ ਮੀਟਿੰਗ ਸੀ, ਇਹ ਮੱਕੜ ਸਾਹਿਬ ਉਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਪਏ ਆ, ਤੇ ਉੱਥੇ ਇਹਨਾਂ ਦਾ ਆਪਣਾ ਹੀ SGPC ਮੈਂਬਰ ਹੈ ਜਿਹੜਾ ਮੋਹਨ ਸਿੰਘ ਬੰਗੀ, ਉਹ ਇੱਥੋਂ ਤੱਕ ਆਖ ਦਿੰਦਾ, ਕਹਿੰਦਾ ਕਿ ਸਾਡਾ ਇੱਕ ਜਿਹੜਾ SGPC ਦਾ ਹੀ ਮੈਂਬਰ ਹੈ, ਸ਼ਾਇਦ ਪਤਾ ਨਹੀਂ ਕਰਮਚਾਰੀ, ਸੁਖਬੀਰ ਸਿੰਘ ਬਾਦਲ ਦਾ ਲਸਤੈਨ ਹੈ, ਉਹ ਕਹਿੰਦਾ ਕਿ 2 ਲੱਖ ਰੁਪਇਆ ਉਹ ਖੜੇ ਪੈਰ ਹੱਥ ਫੜਮਾ ਲੈ ਕੇ ਆਇਆ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਤੋਂ। ਉਹ ਕਹਿੰਦਾ ਨਾ ਤੇ ਅੱਜ ਤੱਕ ਉਹਨੇ ਇਹ ਦੱਸਿਆ ਕਿ ਪੈਸਾ ਖਰਚਿਆ ਕਿੱਥੇ, ਤੇ ਨਾ ਹੀ ਅੱਜ ਤੱਕ ਉਹਨੇ ਗੁਰੂ ਕੀ ਗੋਲਕ ਨੂੰ ਪੈਸਾ ਵਾਪਸ ਕੀਤਾ। ਦੱਸੋ, ਇਹਨਾਂ ਦੇ ਆਪਣੇ ਇਲਜ਼ਾਮ ਲਾ ਰਹੇ ਆ। ਔਰ ਤਖਤ ਸ੍ਰੀ ਦਮਦਮਾ ਸਾਹਿਬ ਤੇ ਜੋ ਹੋਇਆ ਪਿਛਲੇ ਮਹੀਨੇ ਦੇ ਵਿੱਚ, ਤੁਸੀਂ ਕੰਨਾਂ 'ਚ ਉਂਗਲਾਂ ਪਾ ਲਓਗੇ। ਹੁਣ ਇੱਕ ਜਾਂਚ ਜਿਹੜੀ ਮੱਕੜ ਸਾਹਿਬ ਦੇ ਟੇਬਲ ਤੇ ਪੂਰੀ ਹੋ ਕੇ ਪਈ ਕਿ 2 ਮੈਨੇਜਰ ਹੈ ਜਿਹੜੇ, ਉਹ ਰਾਤ ਨੂੰ ਇੱਕ ਔਰਤ ਕਰਮਚਾਰੀ ਨੂੰ ਘੁਮਾਉਂਦੇ ਫੜੇ ਗਏ। ਉਸ ਤੋਂ ਪਿੱਛੇ ਜੇ ਚੱਲ ਜਾਈਏ, ਇੱਕ ਇਹਨਾਂ ਦਾ ਕਰਮਚਾਰੀ ਜਿਹੜਾ ਉਹਦੇ ਘਰੋਂ ਚੱਕਲਾ ਚਲਾਇਆ ਜਾਂਦਾ, ਉਹ ਫੜਿਆ ਗਿਆ। ਇੱਕ ਸੇਵਾਦਾਰ ਜਿਹੜਾ ਸੀਗਾ, ਉਹਨੇ ਇੱਕ ਬੱਚੇ ਨਾਲ, 8 ਸਾਲ ਦੇ ਬੱਚੇ ਨਾਲ ਲੰਗਰ ਹਾਲ ਦੇ ਦੂਸਰੀ ਮੰਜ਼ਿਲ ਤੇ ਦੁਸ਼ਕਰਮ ਕਰ ਦਿੱਤਾ, ਉਹਦਾ ਮਾਮਲਾ ਬੜਾ ਗਰਮਾਇਆ। ਜੇ ਪਿੱਛੇ ਚਲੇ ਜਾਈਏ ਤਾਂ ਇਹਨਾਂ ਦੇ ਕੁਆਟਰਾਂ 'ਚੋਂ ਇੱਕ ਰੰਗ ਰਲੀਆਂ ਮਨਾਉਂਦਾ ਇਹਨਾਂ ਦਾ ਜਿਹੜਾ ਅਹੁਦੇਦਾਰ ਫੜਿਆ ਗਿਆ। ਸੋ ਇਹ ਪ੍ਰਬੰਧਨ ਦੀਆਂ ਇੰਨੀਆਂ ਔਣਕਾਈਆਂ ਔਰ ਇੰਨੀਆਂ ਸੁਰਖੀਆਂ ਅਖਬਾਰਾਂ ਦੇ ਵਿੱਚ, ਫਿਰ ਵੀ ਇਹ ਪ੍ਰਬੰਧਨ ਹੈ ਜਿਹੜਾ, ਉਹ ਠੀਕ ਹੈ ਕਿ ਸੁਧਾਰਨ ਤੇ ਬਹੁਤ ਸਮਾਂ ਲੱਗਦਾ, ਪਰ ਕੋਸ਼ਿਸ਼ ਤੇ ਹੋਣੀ ਚਾਹੀਦੀ ਹੈ। ਘੱਟੋ ਘੱਟ ਇਹ ਤੇ ਕੋਸ਼ਿਸ਼ ਕਰਨ ਕਿ ਜਿਹੜੇ ਮਾੜੇ ਕਿਰਦਾਰ ਵਾਲੇ ਆ ਉਹਨਾਂ ਨੂੰ ਬਦਲ ਕੇ, ਉਹਨਾਂ ਨੂੰ ਕੱਢ ਕੇ ਚੰਗੇ ਕਿਰਦਾਰ ਵਾਲੇ ਜਿਹੜੇ ਨੌਜਵਾਨ ਸਿੱਖੀ ਨੂੰ ਪਰਨਾਏ ਆ, ਜਾਂ ਜਿਹੜੇ
ਤਜਰਬੇਕਾਰ ਜਿਹੜੇ ਉਮਰ ਦਰਾਜ਼ ਸਿੱਖ ਹੈ ਜਿਹੜੇ ਸਿਧਾਂਤਾਂ ਤੇ ਖੜੇ ਆ ਉਹਨਾਂ ਨੂੰ ਲਿਆਂਦਾ ਜਾਵੇ। ਕੁਛ ਨਾ ਕੁਛ ਕਰਨ ਤੇ ਸਹੀ, ਕੋਸ਼ਿਸ਼ ਤੇ ਕਰਕੇ ਦਿਖਾਉਣ ਇੱਕ ਵਾਰ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਨੂੰ ਨਹੀਂ ਮਿਲ ਰਹੇ ਵਿੱਤੀ ਮਦਦਗਾਰ। ਔਖੇ ਵੇਲੇ ਮਿੱਤਰ ਕੀ ਛੱਡ ਜਾਂਦੇ ਆਪਣੇ ਸਾਏ ਨੇ। ਜਦੋਂ ਔਖਾ ਸਮਾਂ ਆਉਂਦਾ ਹੈ ਨਾ ਜੀ ਕਿਸੇ ਬੰਦੇ ਤੇ ਫਿਰ ਪਰਛਾਵਾਂ ਵੀ ਜਿਹੜਾ ਉਹ ਦੂਰ ਦੂਰ ਹੋ ਜਾਂਦਾ। ਉਹੀ ਹਾਲ ਅਕਾਲੀਆਂ ਦਾ ਲੱਗਦਾ, ਜਿੱਥੇ ਅਕਾਲੀਆਂ ਦੇ ਪਿੱਛੇ ਪਿੱਛੇ ਲੋਕ ਟੈਚੀ ਲੈ ਕੇ ਫਿਰਦੇ ਹੁੰਦੇ ਸੀ ਕਿ ਸਾਡੇ ਤੋਂ ਪਾਰਟੀ ਫੰਡ ਲੈ ਲਓ, ਪਾਰਟੀ ਚੰਦਾ ਲੈ ਲਓ। ਉਹ ਹੁਣ ਕਹਿੰਦੇ ਕਿ ਜਿਹੜੇ ਇਹਨਾਂ ਨੂੰ ਖੋਜਣੇ ਪੈਂਦੇ, ਲੱਭਣੇ ਪੈਂਦੇ ਆ ਕਿ ਦਾਨਵੀਰ ਜਿਹੜੇ ਆ ਆਉਣ ਅੱਗੇ, ਪਰ ਇਹ ਦਾਨਵੀਰ ਜਿਹੜੇ ਇਹਨਾਂ ਨੂੰ ਮਿਲ ਨਹੀਂ ਰਹੇ। ਉਹਦਾ ਕਾਰਨ ਕੁਛ ਵੀ ਹੋ ਸਕਦਾ ਹੈ। ਕੋਈ ਵੀ ਆਪਾਂ ਮੰਨ ਸਕਦੇ ਹਾਂ ਕਿ ਇਹਨਾਂ ਦੀ ਸ਼ਾਖ 'ਚ ਫਰਕ ਪਿਆ, ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਠੀਕ ਨਹੀਂ ਰਹੀ, ਲੋਕ ਨਿਰਾਸ਼ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ। ਪਰ ਜੇ ਦੇਖੀਏ ਤਾਂ ਜਿਹੜਾ 2014-15 ਦਾ ਜਿਹੜਾ ਸਾਲ ਗੁਜ਼ਰਿਆ ਪਾਰਟੀ ਫੰਡਾਂ ਦੇ ਮਾਮਲੇ ਦੇ ਵਿੱਚ ਇਹ ਕਾਫੀ ਪਛੜ ਗਏ, ਕਿਉਂਕਿ 144 ਦਾਨਵੀਰ ਜਿਹੜੇ ਆ ਅੱਗੇ ਆਏ ਇਹਨਾਂ ਲਈ, ਔਰ 144 ਦੇ ਵਿੱਚੋਂ 44 ਤੇ ਇਹਨਾਂ ਦੇ ਆਪਦੇ ਸੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ, ਵਿਧਾਇਕ ਜਾਂ ਨੇਤਾ। 44 ਤੇ ਉਹ ਹੀ ਸੀਗੇ ਜਿਨ੍ਹਾਂ ਨੇ 27,18,000 ਰੁਪਇਆ ਇਕੱਠਾ ਕੀਤਾ। ਔਰ ਜਿਹੜੇ ਰਹਿ ਗਏ 100, ਉਹ ਵੀ ਦਿਲਚਸਪ ਕਿੱਸਾ ਆ ਕਿ 100 ਦੇ ਵਿੱਚੋਂ ਜ਼ਿਆਦਾਤਰ ਜਿਹੜੇ ਹੈਗੇ ਆ ਉਹ ਹੈਗੇ ਲੁਧਿਆਣੇ ਦੇ ਤੇ ਬਰਨਾਲੇ ਦੇ, ਦੋ ਹੀ ਸ਼ਹਿਰਾਂ ਦੇ ਵਿੱਚੋਂ ਆਏ ਆ ਜ਼ਿਆਦਾਤਰ। ਉਹਨਾਂ ਦੇ ਵਿੱਚੋਂ ਇੱਕ ਸ਼ਹਿਰ ਦੇ ਵਿੱਚੋਂ ਆਇਆ ਸ਼ਾਇਦ 26 ਤੇ ਇੱਕ ਸ਼ਹਿਰ ਦੇ ਵਿੱਚੋਂ ਆਇਆ 38। ਤੇ ਜਿਹੜੇ ਬਰਨਾਲੇ ਦੇ ਵਿੱਚੋਂ 26 ਆਏ ਆ ਉਹਨਾਂ ਦੇ ਵਿੱਚੋਂ 11 ਜਿਹੜੇ ਆ ਉਹ ਇੱਕੋ ਕਲੋਨੀ ਦੇ ਆ। ਤੇ ਉਹ ਕਲੋਨੀ ਕਿਹਦੀ ਹੈ? ਜਿਹੜਾ ਟਰਾਈਡੈਂਟ ਦਾ ਮਾਲਕ ਆ, ਜਾਨੀ ਵੱਖ-ਵੱਖ ਨਾਵਾਂ ਤੇ ਜਿਹੜਾ ਚੰਦਾ ਆਇਆ, ਜਾਨੀ ਜਿਹੜਾ ਚੰਦਾ ਆਇਆ ਵੀ ਹੈ ਪਾਰਟੀ ਨੂੰ, ਉਹ ਵੀ ਇੱਕੋ ਹੀ ਥਾਂ ਤੋਂ ਵੱਖ-ਵੱਖ ਹੱਥਾਂ ਨੂੰ ਵਿਖਾ ਕੇ ਜਿਹੜਾ ਆਇਆ ਲੱਗਦਾ। ਔਰ ਇਹ ਹੁਣ ਅਕਾਲੀ ਜਿਹੜੇ ਆ ਤੁਹਾਨੂੰ ਪਤਾ ਹੀ ਹੈ ਕਿ ਕਿਸ ਦੌਰ ਚ ਗੁਜ਼ਰ ਰਿਹਾ। ਹੁਣ ਅੱਗੇ ਚੋਣ ਜਿੱਤ ਲਈ ਇਹਨਾਂ ਨੇ ਖਡੂਰ ਸਾਹਿਬ ਦੀ, ਉਮੀਦ ਕਰਦੇ ਕਿ ਹੁਣ ਇਹਨਾਂ ਦੇ ਦਾਨਵੀਰ ਵੀ ਜਿਹੜਾ ਹੱਥ ਖੁੱਲਾ ਰੱਖਣਗੇ। ਪਰ ਆਹ ਜਿਹੜਾ ਐਤਕੀ ਦਾ ਇਹਨਾਂ ਦਾ ਵਰ੍ਹਾ ਗੁਜ਼ਰਿਆ ਜਿਹੜਾ 2014-15 ਦਾ, ਇਹ ਇਹਨਾਂ ਨੂੰ ਚੰਦੇ ਦੇ ਮਾਮਲੇ ਦੇ ਵਿੱਚ ਕਾਫੀ ਜਿੱਦਾਂ ਕਹਿ ਲਈਏ ਕਿ ਘਾਟੇ ਬੰਦਾ ਰਿਹਾ ਇਸ ਸਾਲ। ਹੁਣ ਅੱਗੇ ਉਮੀਦ ਕਰਨਗੇ ਕਿ ਸ਼ਾਇਦ ਜਿਹੜਾ ਚੰਦਾ ਖੁੱਲ ਕੇ ਆਵੇ, ਪਰ ਚੰਦੇ ਦਾ ਜਿਹੜਾ ਇਹ ਧੰਦਾ ਹੈ ਜੀ ਉਹ ਕਾਗਜ਼ਾਂ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਦਾ ਜਾਪਦਾ, ਪਰ ਪਿਛਲੇ ਪਾਸਿਓਂ ਜਿਹੜਾ ਚੰਦਾ ਇਹਨਾਂ ਪਾਰਟੀਆਂ ਨੂੰ ਆਉਂਦਾ ਹੀ ਰਹਿੰਦਾ। ਕੋਈ ਵੀ ਪਾਰਟੀ ਹੈ ਚੰਦਾ ਉਹ ਟੋਪੀ ਕਮਾ ਕੇ ਚੰਦਾ ਜ਼ਰੂਰ ਹਾਸਲ ਕਰ ਲੈਂਦੀ ਜੀ, ਕੋਈ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਉਸਾਰੀ ਕਾਮਿਆਂ ਦੀ ਜਿਹੜਾ ਸਿਹਤ ਬੀਮਾ ਕਾਰਡ ਜਲਦ ਹੀ ਬਣਾਏਗੀ ਸਰਕਾਰ ਦਾ ਐਲਾਨ ਆ। ਇਹ ਚੰਗੀ ਪਹਿਲ ਹੈ ਜੀ। ਜੇਕਰ ਉਸਾਰੀ ਕਾਮਿਆਂ ਦੀ ਗੱਲ ਕਰੀਏ ਤਾਂ ਅੱਜ ਹੀ ਮੈਂ ਕਿਸੇ ਐਡਵੋਕੇਟ ਨਾਲ ਗੱਲ ਕਰਦਾ ਪਿਆ ਸੀਗਾ ਤੇ ਉਹ ਕਹਿੰਦੇ ਕਿ ਵੈਲਫੇਅਰ ਵਿਭਾਗ ਹੈ ਜਿਹੜਾ ਆਪਾਂ ਸਮਾਜਿਕ ਸੁਰੱਖਿਆ ਵਿਭਾਗ ਕਹਿ ਦਿੰਦੇ ਹਾਂ, ਕਿ ਉਹਦੇ ਵਿੱਚ ਕਾਮੇ ਨੂੰ, ਕਿਰਤੀ ਨੂੰ, ਮਜ਼ਦੂਰ ਨੂੰ 17 ਸਹੂਲਤਾਂ ਨੇ। ਇੱਥੋਂ ਤੱਕ ਕਿ ਜੇਕਰ ਉਹਦੀ ਨਿਗਾਹ ਵੀ ਖਰਾਬ ਹੋ ਜਾਂਦੀ, ਐਨਕ ਵੀ ਖਰੀਦਣ ਦੀ ਲੋੜ ਪੈਂਦੀ ਹੈ, ਉਹਦੇ ਲਈ ਵੀ ਵੈਲਫੇਅਰ ਹੈ ਜਿਹੜੀ ਮੌਜੂਦ ਆ। ਪਰ ਦੇਖ ਲਓ ਕਿੱਥੇ ਮਿਲ ਰਹੀਆਂ ਇਹਨਾਂ ਕਿਰਤੀਆਂ ਨੂੰ ਸਹੂਲਤਾਂ। ਪਰ ਇਹ ਪੰਜਾਬ ਸਰਕਾਰ ਹੁਣ ਉਪਰਾਲਾ ਕਰਨ ਜਾ ਰਹੀ ਹੈ। ਅੱਜ ਸੁਖਬੀਰ ਸਿੰਘ ਬਾਦਲ ਵੀ ਕਹਿ ਗਏ, ਉਹ ਕਹਿੰਦੇ ਕਿ ਚਾਹੇ ਕੋਈ ਜ਼ਿਮੀਂਦਾਰ ਹੈ, ਚਾਹੇ ਕੋਈ ਮਜ਼ਦੂਰ ਹੈ, ਕੋਈ ਦੁਕਾਨਦਾਰ ਹੈ, ਅਸੀਂ 50,000 ਤੋਂ ਲੱਖ ਰੁਪਏ ਦਾ ਜਿਹੜਾ ਬੀਮਾ ਕਾਰਡ ਬਣਾ ਕੇ ਦਿਆਂਗੇ। ਪਰ ਸਵਾਲ ਇਹ ਉੱਠਦਾ ਹੈ ਰਾਜਕਰਨਵੀਰ ਸਿੰਘ ਜੀ ਕਿ ਇਹਨਾਂ ਕਾਰਡਾਂ ਦੀ ਜਿਹੜੀ ਵੈਲਿਊ ਕੀ ਹੈ, ਇਹਨਾਂ ਦੀ ਉਹ ਕੀਮਤ ਕੀ ਹੈ ਜੀ। ਮੈਂ ਬਹੁਤ ਸਾਰੇ ਐਸੇ ਬੰਦੇ ਦੇਖੇ ਜਿਹੜੇ ਕਹਿੰਦੇ ਜੀ ਕਿ ਜਦੋਂ ਹਸਪਤਾਲ ਦੇ ਵਿੱਚ ਜਾਂਦੇ ਆ, ਭਗਤ ਪੂਰਨ ਸਿੰਘ ਕਾਰਡ ਇਹਨਾਂ ਨੇ ਜਾਰੀ ਕੀਤੇ ਆ ਨਾ ਜੀ 1 ਜਨਵਰੀ ਤੋਂ, ਉਹ ਕਹਿੰਦੇ ਕਿ ਜਦੋਂ ਅਸੀਂ ਇਹ ਜਾਂਦੇ ਆ ਇਹ ਕਾਰਡ ਲੈ ਕੇ, ਤਾਂ ਡਾਕਟਰ ਕਹਿੰਦਾ ਕਿ ਭਰਾਵਾ ਇਹਨੂੰ ਲਮਕਾ ਕੇ ਗਲ ਚ ਪਾ ਲਾ, ਸ਼ਾਇਦ ਇਹਦੇ ਨਾਲ ਬਿਮਾਰੀ ਠੀਕ ਹੋ ਜਾਏ, ਪਰ ਇਹਦੇ ਵਿੱਚ ਹੈ ਕੱਖ ਨਹੀਂ। ਉਹ ਕਹਿੰਦੇ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ, ਅਸੀਂ ਕਿੱਥੋਂ ਦਈਏ। ਜੇ ਪੈਸਾ ਜਾਰੀ ਵੀ ਕਰਦੀ ਹੈ ਸਰਕਾਰ ਤਾਂ ਉਹ ਕਿਸ ਤਰ੍ਹਾਂ ਕਰਦੀ ਹੈ ਕਿ ਜਿਹੜੇ ਅਸਲ ਇਲਾਜ ਦੇ ਰੇਟ ਹੈ ਉਹਦੇ ਮੁਕਾਬਲੇ ਬਹੁਤ ਘੱਟ ਪੈਸਾ ਜਾਰੀ ਕੀਤਾ ਜਾਂਦਾ ਤਾਂ ਜੋ ਜਿਹੜਾ ਇੱਕ ਸਰਕਾਰ ਦਾ ਪੈਸਾ ਤਾਂ ਬਚ ਜਾਵੇ। ਪਰ ਜਿਹੜੇ ਡਾਕਟਰ ਹੈ ਉਹ ਇਹੋ ਜਿਹੇ ਕੇਸ ਫਿਰ ਲੈਂਦੇ ਨਹੀਂ। ਉਹ ਹਸਪਤਾਲ ਜਿਹੜੇ ਕਹਿੰਦੇ ਆ, ਜਿਹੜੇ ਲਿਸਟਡ ਕੀਤੇ ਹਸਪਤਾਲ, ਉਹ ਇੱਕ ਤੋਂ ਦੂਜੇ ਨੂੰ ਭੇਜ ਦਿੰਦੇ ਕਿ ਅਸੀਂ ਨਹੀਂ ਕਰਨਾ, ਉਹ ਬਚਦੇ ਇੱਕ। ਉਹਦਾ ਕਾਰਨ ਇਹ ਹੈ, ਮੈਂ ਤੁਹਾਨੂੰ ਉਦਾਹਰਨ ਦਿੰਦਾ। ਹੁਣ ਪਿੱਤੇ ਦੀ ਪੱਥਰੀ ਦਾ ਆਪਾਂ ਆਪਰੇਸ਼ਨ ਕਰਾਉਣਾ ਹੋਵੇ ਤੇ ਘੱਟੋ ਘੱਟ 20-25 ਹਜ਼ਾਰ ਰੁਪਇਆ ਖਰਚਾ ਆਉਂਦਾ, ਜਿੱਥੇ ਮਰਜ਼ੀ ਚਲੇ ਜਾਈਏ। ਪਰ ਸਰਕਾਰ ਕੀ ਕਰ ਰਹੀ ਹੈ,
ਸਰਕਾਰ ਉਹਦੇ ਲਈ ਜਾਰੀ ਕਰਦੀ ਹੈ 10,000 ਰੁਪਇਆ। ਹੁਣ ਜਿਹੜਾ ਡਾਕਟਰ ਦੂਸਰੇ ਉਹਦਾ ਖਰਚਾ ਹੀ ਜਿਹੜਾ ਉਹ 10,000 ਤੋਂ ਉੱਤੇ ਆਉਂਦਾ ਆਪਰੇਸ਼ਨ ਦਾ, ਸਾਰੀ ਉਸ ਪ੍ਰਣਾਲੀ ਦਾ, ਤਾਂ ਫਿਰ ਉਹ 10,000 ਕਿਉਂ ਕਰੇਗਾ? ਉਹ ਤੇ ਆਪੇ ਫਿਰ ਕੇਸਲ ਵੱਟੇਗਾ। ਸੋ ਇਹ ਚੀਜ਼ ਹੈ ਕਿ ਜੇਕਰ ਸਰਕਾਰ ਇਹ ਯੋਜਨਾ ਚਲਾ ਰਹੀ ਹੈ ਸਿਹਤ ਬੀਮਿਆਂ ਵਾਲੀ, ਤਾਂ ਫਿਰ ਯੋਜਨਾ ਜਿਹੜੀ ਚਿੱਟਾ ਹਾਥੀ ਨਾ ਬਣੇ, ਇਹਦੇ ਵਿੱਚ ਕੁਛ ਨਾ ਕੁਛ ਖਾਤਿਆਂ ਦੇ ਵਿੱਚ ਰਕਮ ਵੀ ਪਾ ਕੇ ਰੱਖੇ, ਔਰ ਜਿਹੜੀ ਰਕਮ ਆ ਉਹ ਇਲਾਜ ਜੋਗੀ ਹੋਵੇ। ਇਹ ਨਾ ਹੋਵੇ ਅਗਲੇ ਨੂੰ ਬਿਮਾਰੀ ਕੈਂਸਰ ਦੀ ਹੈ ਤੇ ਇਹ ਵਿੱਚ ਰਕਮ ਜਮ੍ਹਾਂ ਕਰਾਈ ਫਿਰਨ ਕਿ ਇਹਨੂੰ ਫੇਫੜੇ ਦੀ ਬਿਮਾਰੀ ਦਾ ਇਲਾਜ ਕਰ ਦਿਓ, ਇਹਨੂੰ ਸਾਹ ਆਉਣ ਜੋਗਾ ਰੱਖ ਦਿਓ। ਤਾਂ ਇਹ ਗੱਲ ਨਹੀਂ ਬਣੇਗੀ। ਜੇ ਕਰਨਾ ਤਾਂ ਫਿਰ ਉਹ ਜਿਹੜਾ ਹੈ ਥੋਕ ਵਜਾ ਕੇ ਇਸ ਯੋਜਨਾ ਨੂੰ ਅਮਲ 'ਚ ਲਿਆਂਦਾ ਜਾਵੇ। ਜਿਵੇਂ ਪਿਛਲੇ ਹਾਲ ਦੇਖੇ ਅਸੀਂ ਇਹਨਾਂ ਕਾਰਡਾਂ ਦੇ, ਜੇ ਉਹੀ ਹੋਣੇ ਆ ਤੇ ਉਹਦੇ ਨਾਲੋਂ ਚੰਗਾ ਇਸ ਮਜ਼ਦੂਰ, ਇਸ ਕਿਰਤੀ ਜਮਾਤ ਦੇ ਨਾਲ ਮਜ਼ਾਕ ਨਾ ਹੀ ਕੀਤਾ ਜਾਵੇ। ਪਰ ਦੇਖੋ ਜੀ, ਜੇ ਉਹ ਮਜ਼ਾਕ ਨਹੀਂ ਕਰਨਗੇ, ਇੱਦਾਂ ਦੀ ਗੱਲ ਨਹੀਂ ਕਹਿਣਗੇ, ਤਾਂ ਵੋਟ ਕਿੱਦਾਂ ਬਟੋਰਨਗੇ? ਸੋ ਸਾਰਾ ਕੁਛ, ਸਾਰਾ ਚੱਕਰ ਹੀ ਵੋਟਾਂ ਦੇ ਇਰਦ ਗਿਰਦ ਘੁੰਮਦਾ ਰਹਿੰਦਾ ਹੈ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਗੁਰੂਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਧੰਨਵਾਦ ਸਰ, ਸਤਿ ਸ਼੍ਰੀ ਅਕਾਲ। ਦੱਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।